ਅਗਲੀ ਗੱਲ ਕਰੀਏ ਮਿੰਟੂ ਜੀ, ਭਾਰਤ ਵਿੱਚ ਮਹਿੰਗਾਈ ਨੂੰ ਅੱਗ ਲੱਗਣੀ ਸ਼ੁਰੂ, ਗੈਸ ਤੇ ਤੇਲ ਹੋਏ ਮਹਿੰਗੇ। देखो 2-4 दिन 5 दिन 10 दिन इन्हों नहीं पता लगना, इंडियन लोगों को ये पता लगेगा हौली हौली, क्योंकि जिदन गैस मुकदा है ना उदन ही पता लगता। असं उदन ही पुछते क्योंकि अखबार वगैरह ते घट पढ़े जाते, साडे कोल टाइम नहीं हुंदा ना, लूडो खेडनी हुंदी है जां पिछों आउंदा एक मैसेज 101 जने नूं भेज दिओ, बॉल दा रंग संतरी हो जाएगा वगैरह वगैरह चीज़ां, असीं उधर ज़्यादा उलझे हुंदे हां। सो ਤੁਸੀਂ ਇਹ ਦੇਖੋ ਕਿ 5 ਰਾਜਾਂ ਦੇ 11 ਸ਼ਹਿਰਾਂ ਦੇ ਵਿੱਚ ਗੈਸ ਸਿਲੰਡਰ ਦਾ ਰੇਟ ਜਿਹੜਾ ਅੱਜ ਆ ਉਹ ਪਹਿਲੀ ਵਾਰੀ ਮੇਰੇ ਖਿਆਲ ਦੇ ਨਾਲ 1000 ਤੋਂ ਟੱਪ ਗਿਆ। ਜਿਵੇਂ ਸੁਪੌਲ ਦੇ ਵਿੱਚ ਇਹ 1055 ਰੁਪਏ ਹੋ ਗਿਆ ਹਿਸਾਬ ਨਾਲ, ਸੁਪੌਲ ਦੇ ਵਿੱਚ, ਕਾਂਕੇਰ ਦੇ ਵਿੱਚ 1038, ਗਵਾਲੀਅਰ ਦੇ ਵਿੱਚ 1033, ਰਾਏਪੁਰ ਦੇ ਵਿੱਚ 1021, ਸੋਨਭਦਰ ਦੇ ਵਿੱਚ 1019, ਰਾਂਚੀ ਦੇ ਵਿੱਚ 1007। ਸੋ ਦੇਖੋ ਕਿਵੇਂ ਜਾ ਰਿਹਾ, ਤਾਂ ਦੀ ਤਾਂ ਰੇਟ। ਦਿੱਲੀ ਦੇ ਵਿੱਚ 949, ਮੁੰਬਈ ਦੇ ਵਿੱਚ 949, ਕੋਲਕਾਤਾ ਦੇ ਵਿੱਚ 976, ਤੇ ਬਹੁਤ ਤੇਜ਼ੀ ਦੇ ਨਾਲ ਇਹ ਕੀਮਤਾਂ ਜਿਹੜੀਆਂ ਉਹ ਵਧਣਗੀਆਂ। ਇੱਕ ਸਾਲ ਦੇ ਵਿੱਚ ਹਿਸਾਬ ਲਾ ਲਓ 130 ਰੁਪਏ ਤੇ 50 ਪੈਸੇ ਗੈਸ ਸਿਲੰਡਰ ਜਿਹੜਾ ਮਹਿੰਗਾ ਹੋਇਆ ਇੱਕ ਸਾਲ ਦੇ ਵਿੱਚ। ਔਰ ਇਹ ਦੌਰ ਉਹ ਹੈ ਜਦੋਂ ਕੋਵਿਡ ਦੇ ਨਾਲ ਜਾਂ ਨੋਟਬੰਦੀ ਦੇ ਨਾਲ ਸਾਡੀ ਆਰਥਿਕਤਾ ਪਹਿਲਾਂ ਹੀ ਚੰਗੀ ਪਈ ਹੈ। 8 ਸਾਲਾਂ ਦੇ ਵਿੱਚ ਮੋਦੀ ਜੀ ਦੇ ਜਿਹੜੇ ਇਹ ਸੁਨਹਿਰੀ 8 ਸਾਲ ਆ, ਉਹਨਾਂ ਦੇ ਵਿੱਚ ਜੇ ਤੁਸੀਂ ਗੈਸ ਸਿਲੰਡਰ ਦੀ ਕੀਮਤ ਵੇਖੋਗੇ, ਇਹ ਕਰਮਾ ਵਾਲਾ 949, ਯਾਨੀ ਆਲਮੋਸਟ ਡਬਲ ਹੋਇਆ 8 ਸਾਲਾਂ ਦੇ ਵਿੱਚ। ਜਿੰਨਾ ਰੇਟ 2014 ਤੱਕ ਸੀ 410, ਉਸ ਤੋਂ ਬਾਅਦ ਡਬਲ ਹੋ ਗਿਆ, ਹਿਸਾਬ ਨਾਲ ਡਬਲ ਹੋ ਗਿਆ, ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਮੇਰੇ ਕਹਿਣ ਦਾ ਮਤਲਬ ਇਹ ਆ, ਹੁਣ ਰੂਸ ਯੂਕਰੇਨ ਦੀ ਸਮੱਸਿਆ ਅੱਡਿਆ ਕਿ ਜੇ ਤੁਸੀਂ ਦੇਖੋਗੇ 80 ਪੈਸੇ ਪੈਟਰੋਲ ਤੇ ਡੀਜ਼ਲ ਹੈ ਜਿਹੜੇ ਉਹ ਵੀ ਵਧਾ ਦਿੱਤੇ ਆ। ਮੈਂ ਤੇ ਇਹ ਸੁਣਿਆ ਕਹਦਾ ਆ, ਮੈਨੂੰ ਤੇ ਆਪ ਤੁਹਾਨੂੰ ਪਤਾ ਲਾਲੇ ਪੈ ਜਾਂਦੇ, ਮੋਟਰਸਾਈਕਲ ਘਰ ਦੀ ਦਾ ਆਪਣਾ ਇੱਕ ਮਸਲਾ ਹੁੰਦਾ, ਉਹ ਸਕੂਟਰੀ ਹੈ ਉਹਦੇ ਕੋਲ, ਹੋਰ 4 ਸਾਲਾਂ ਨੂੰ ਜਵਾਕ ਨੇ ਕਹਿਣਾ ਮੈਨੂੰ ਵੀ ਕੋਈ ਮੋਟਰਸਾਈਕਲ ਲੈ ਕੇ ਦਿਓ, ਤੇਲ ਤੇ ਸਾਰਿਆਂ 'ਚ ਪੈਂਦਾ ਆ। ਸੋ ਉਹ ਜਦੋਂ ਤੇਲ ਦੀ ਗੱਲ ਆਉਂਦੀ ਹੈ, ਕੰਨਾਂ ਥਾਣੀ ਧੂੰਆਂ ਆਪਣੇ ਆਪ ਹੀ ਨਿਕਲਦਾ, ਤੇਲ ਤੇ ਉਧਰ ਪੈਣਾ ਹੁੰਦਾ, ਧੂੰਆਂ ਇੱਧਰ ਦੀ ਨਿਕਲਦਾ। ਜਦੋਂ ਸੁਣਦੇ ਪਏ ਆ ਕਿ ਬਈ ਇਹ ਜਿਹੜਾ 80 ਪੈਸੇ ਤੇਲ ਆ ਇਹ ਹੁਣ ਵੱਧਦਾ ਜਾਏਗਾ ਤੇ ਲੋਕਾਂ ਦਾ ਬਲੱਡ ਘਟਦਾ ਜਾਏਗਾ, ਤੇਲ ਜਾਏਗਾ ਇਹ ਬਹੁਤ ਉਚਾਈ ਤੱਕ, ਕਿਉਂਕਿ ਅੱਗੇ ਇਲੈਕਸ਼ਨ ਕਰਕੇ ਜਿਹੜਾ ਉਹ ਮਾਮਲਾ ਰੁਕਿਆ ਪਿਆ ਸੀਗਾ। ਸੋ ਇਹ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਹ ਚੀਜ਼ਾਂ ਮਹਿੰਗੀਆਂ ਹੋਣੀਆਂ ਸਟਾਰਟ ਹੋ ਜਾਂਦੀਆਂ, ਔਰ ਮੇਰਾ ਮੰਨਣਾ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਣ ਦੀ ਟਿੱਕੀ ਆ, ਚਾਹੇ ਤੜਕੇ ਵਾਲਾ ਤੇਲ ਆ, 10 ਤੋਂ 20% ਇਹਨਾਂ ਦੇ ਵਿੱਚ ਵੀ ਉਛਾਲ ਆਉਣ ਦੀ ਉਮੀਦ ਆ। ਇਹਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਇਨਕਮ ਆ ਵਧੇ ਨਾ ਵਧੇ, ਤੁਹਾਡੇ ਖਰਚੇ ਵੱਧ ਜਾਣਗੇ। ਇਹਦਾ ਮਤਲਬ ਇਹ ਹੁੰਦਾ ਕਿ ਬਾਜ਼ਾਰ ਦੇ ਵਿੱਚ ਫਿਰ ਕੰਜ਼ੰਪਸ਼ਨ ਹੈ ਜਿਹੜੀ ਉਹ ਘਟ ਜਾਂਦੀ ਹੈ, ਕਿਉਂਕਿ ਪਰਚੇਸਿੰਗ ਪਾਵਰ ਜਿਹੜੀ ਆ ਤੇਜ਼ੀ ਨਾਲ ਫਿਰ ਘਟਣੀ ਸਟਾਰਟ ਹੋ ਜਾਂਦੀ ਆ। ਤਾਂ ਇਹਦਾ ਸਿੱਧਾ ਪ੍ਰਭਾਵ ਹੈ ਜਾਂ ਇਹਦਾ ਸਿੱਧਾ ਅਸਰ ਹੈ ਉਹ ਦੇਸ਼ ਦੀ ਇਕਨੋਮੀ ਤੇ ਪੈਂਦਾ ਹੀ ਪੈਂਦਾ। ਜੀ ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।